मैं इकल्ला ही नहीं औखा गमां दी रात तो, हर बशर ही तंग है अज अपने हालात तो। मौत तो बचना जे चाहो सच तो बच के रहो, ਇਹ ਸਬਕ ਸਿੱਖਿਆ ਹੈ ਮੈਂ ਮਨਸੂਰ ਤੋਂ ਸੁਕਰਾਤ ਤੋਂ। ਮਰਹੂਮ ਸ਼ਾਇਰ ਅਜੀਤ ਕੁਮਾਰ ਦੇ ਇਹਨਾਂ ਬੋਲਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਸਮੂਹ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਪੰਜਾਬੀ ਸ਼ਾਇਰੀ ਦੇ ਖੇਤਰ ਦੇ ਵਿੱਚ ਇੱਕ ਨਾਮਵਰ ਹਸਤਾਖਰ ਜੋ ਕਿਰਤੀਆਂ ਦੀ ਗੱਲ ਕਰਦੇ ਨੇ, ਉਹਨਾਂ ਵਰਗਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਬਾਰੇ ਆਮ ਸ਼ਾਇਰਾਂ ਦੀਆਂ ਕਲਮਾਂ ਚੁੱਪ ਨੇ, ਜਾਂ ਉਹਨਾਂ ਲੋਕਾਂ ਦੀ ਬਾਤ ਪਾਉਂਦੇ ਨੇ ਜਿਹੜੇ ਕਿ ਧਰਤੀ ਦੇ ਜਾਏ ਇਸ ਵੇਲੇ ਜ਼ਬਰ ਜ਼ੁਲਮ ਤੇ ਸਿਤਮ ਦਾ ਸ਼ਿਕਾਰ ਹੋਏ ਨੇ। ਉਹ ਅੱਜ ਸਾਡੇ ਵਿਚਕਾਰ ਨੇ ਇੱਕ ਨਵੀਂ ਆਪਣੀ ਲਿਖਤ ਨੂੰ ਲੈ ਕੇ। ਮੇਰੀ ਮੁਰਾਦ ਹੈ ਅੰਮ੍ਰਿਤ ਦੀਵਾਨਾ ਜੀ ਤੋਂ, ਜਿਹੜੇ ਕਿ ਅੱਜ ਸਾਡੇ ਨਾਲ ਕਾਵ ਵਿਸ਼ੇ ਵਾਸਤੇ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਦੀਵਾਨਾ ਜੀ ਸਮੂਹ ਦਰਸ਼ਕਾਂ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਹੀ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਸੀਂ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰ ਸਕਾਂ, ਬਹੁਤ ਹੀ ਧੰਨਵਾਦ ਜੀ। ਤੁਸੀਂ ਲਗਾਤਾਰ ਲੰਮੇ ਸਮੇਂ ਤੋਂ ਕਾਵ ਖੇਤਰ ਦੇ ਵਿੱਚ ਸਰਗਰਮ ਹੋ। ਤੁਹਾਡੀ ਨਵੀਂ ਇਹ ਜਿਹੜੀ ਪੁਸਤਕ ਹੈ ਪੈਰਾਂ ਵਾਲਾ ਚੰਦਰਮਾ, ਅੰਮ੍ਰਿਤ ਦੀਵਾਨਾ ਜੀ, ਇਹ ਤੁਹਾਡੀ ਚੋਣਵੀਂ ਕਵਿਤਾ ਦੀ ਨਵੀਂ ਪੁਸਤਕ ਆਈ ਹੈ। ਪਹਿਲਾਂ ਤਾਂ ਇਸ ਦੀ ਵਧਾਈ ਦਿੰਦੇ ਹਾਂ ਤੁਹਾਨੂੰ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਇਹ ਕਿਤਾਬ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਕਾਵਿ ਰਚਨਾਵਾਂ ਤੁਸੀਂ ਲਿਖੀਆਂ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਸ਼ਾਇਰੀ ਦਾ ਖੇਤਰ ਤੁਸੀਂ ਚੁਣਿਆ, ਇਹ ਕੈਨੇਡਾ ਦੀ ਧਰਤੀ ਆ ਕੇ ਹੀ ਇਸ ਪਾਸੇ ਲੱਗੇ ਜਾਂ ਤੁਸੀਂ ਪੰਜਾਬ ਤੋਂ ਹੀ ਆਪਣੇ ਪਿਛੋਕੜ ਤੋਂ ਇਸ ਪਾਸੇ ਜੁੜੇ ਹੋ? ਥੋੜ੍ਹਾ ਇਸ ਬਾਰੇ ਜ਼ਰੂਰ ਦੱਸੋ ਜੀ। ਇਸ ਤਰ੍ਹਾਂ ਹੈ ਧਾਲੀਵਾਲ ਸਾਹਿਬ ਬਈ, ਕੁਛ ਤਾਂ ਸਾਡੇ ਪਰਿਵਾਰ ਵਿੱਚ ਸਾਡੇ ਜਿਹੜੇ ਪਿਤਾ ਜੀ ਸੀ ਸਰਦਾਰ ਗੁਰਬਚਨ ਸਿੰਘ ਜੀ ਮਰਹੂਮ, ਉਹ ਕਿੱਸਾਕਾਰੀ ਕਰਿਆ ਕਰਦੇ ਸੀਗੇ। ਅੱਛਾ ਜੀ। ਉਹਨਾਂ ਨੇ ਭਗਤ ਪੂਰਨ ਸਿੰਘ ਦਾ ਕਿੱਸਾ ਲਿਖਿਆ, ਇਸ ਤਰ੍ਹਾਂ ਹੋਰ ਰੂਪ ਬਸੰਤ ਦਾ। ਪਰ ਸਾਡੀ ਬਦਕਿਸਮਤੀ ਇਹ ਰਹੀ ਕਿ ਉਹਨਾਂ ਦੇ ਕਿੱਸੇ ਜਿਹੜੇ ਉਹ ਛਪੇ ਨਹੀਂ ਹੈ ਜੀ। ਅਤੇ ਵੈਸੇ ਵੀ ਜਿਹੜਾ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਆ ਨਾ, ਹਾਂਜੀ, ਉਹਦੇ 'ਚ ਜਿਹੜਾ ਕੁਦਰਤ ਦੀ ਬਹੁਤ ਮਿਹਰ ਹੈ। ਇੱਥੇ ਇੱਕ ਵਾਰੀ ਸ਼ਿਵ ਕੁਮਾਰ ਬਟਾਲਵੀ ਚੱਬੇ ਵਾਲਾ ਆਏ ਸੀਗੇ, ਉੱਥੇ ਪੰਜਾਬੀ ਨਾਟਕ ਦੇ ਪਿਤਾਮਾ ਆਪਣੇ ਜੋਗਿੰਦਰ ਬਾਹਰਲਾ ਜੀ ਰਹਿੰਦੇ ਸੀਗੇ ਜੀ। ਅਤੇ ਉੱਥੇ ਰਾਤ ਨੂੰ ਉਹਨਾਂ ਨੇ ਜਦੋਂ ਪਾਣੀ ਦੀਆਂ ਛੱਲਾਂ ਸੁਣੀਆਂ, ਚੋਅ ਦੀਆਂ ਆਵਾਜ਼ ਸੋਰੀ, ਤਾਂ ਉੱਥੇ ਉਹਨਾਂ ਨੇ ਗੀਤ ਲਿਖਿਆ ਸੀ ਕਿ ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉੱਥੇ ਮੇਰਾ ਯਾਰ ਵੱਸਦਾ, ਜਿੱਥੇ ਪੌਣ ਵੀ ਇਹ ਲੰਘਦੀ ਖਲੋ, ਉੱਥੇ ਮੇਰਾ ਯਾਰ ਵੱਸਦਾ। ਡਾਕਟਰ ਜਗਤਾਰ ਜਦੋਂ ਗੌਰਮੈਂਟ ਕਾਲਜ ਹੁਸ਼ਿਆਰਪੁਰ ਪੜ੍ਹਾਉਂਦੇ ਸੀ, ਹਾਂਜੀ, ਤਾਂ ਉਹਨਾਂ ਨੇ ਇੱਥੇ ਇੱਕ ਸ਼ੇਰ ਲਿਖਿਆ ਸੀਗਾ ਹੁਸ਼ਿਆਰਪੁਰ ਬਾਰੇ। ਇਸ ਨਗਰੀ ਵਿੱਚ ਆਣ ਕੇ ਕਿਉਂ ਨਾ ਜੋਗਾ ਡੋਲਦਾ, ਇੱਥੇ ਨਦੀਆਂ ਖੇਕਣ ਹਾਰੀਆਂ ਅਤੇ ਟੂਣੇ ਹਾਰੇ ਅੰਬ। ਵਾਹ। ਅਤੇ ਫਿਰ ਮੈਨੂੰ ਮਹਿਸਾਸ ਹੋਇਆ ਕਿ ਇਹ ਜਿਹੜਾ ਕੁਦਰਤ ਦਾ ਹੈ ਇੱਥੇ ਸਾਮਰਾਜ ਫੈਲਿਆ ਹੋਇਆ, ਹਾਂਜੀ, ਬੇਰੀਆਂ ਦੇ ਬਾਗ, ਅੰਬਾਂ ਦੇ ਬਾਗ, ਅਤੇ ਉਹ ਮੇਰੇ ਅੰਦਰ ਇੱਕ ਕਾਵਕ ਜਿਹਾ ਹੁਲਾਰਾ ਆਇਆ ਕਿਉਂ ਨਾ ਮੈਂ ਵੀ ਕਵਿਤਾ ਲਿਖਾਂ। ਮੈਂ ਧਾਲੀਵਾਲ ਸਾਹਿਬ ਫਿਰ ਕਾਲਜ ਵਿੱਚ ਕਵਿਤਾ ਬੋਲਣੀ ਸ਼ੁਰੂ ਕੀਤੀ ਜੀ, ਆਪਣੀ ਲਿਖੀ। ਅਤੇ ਮੇਰੇ ਨਾਲ ਮੈਂ ਕੋਈ ਜਿਹੜੇ ਅੰਤਰ ਕਾਲਜ ਕਾਵਿ ਉਚਾਰਨ ਮੁਕਾਬਲੇ ਹੁੰਦੇ ਸੀ, ਉਹਨਾਂ ਵਿੱਚ ਮੈਂ ਦਰਜਨਾਂ ਦੇ ਹਿਸਾਬ ਨਾਲ ਇਨਾਮ ਜਿੱਤੇ। ਅਤੇ ਇਸ ਤਰ੍ਹਾਂ ਇਹ ਫਿਰ ਸਫ਼ਰ ਹੌਲੀ ਹੌਲੀ ਵਿਕਾਸ ਕਰਦਾ ਗਿਆ ਸਫ਼ਰ ਮੇਰਾ, ਕਿ ਮੈਨੂੰ ਡਾਕਟਰ ਜਗਤਾਰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ। ਅਤੇ ਇਸ ਤਰ੍ਹਾਂ ਜਿਹੜਾ ਮੇਰੀ ਉਹ ਕਾਵਿ ਰਚਨਾ ਸੀਗੀ ਉਹ ਹੋਰ ਉਬਾਲ ਖਾਧਾ, ਉੱਪਰ ਆਈ। ਇੱਕ ਗੱਲ ਦੀਵਾਨਾ ਜੀ ਬੜੀ ਤੁਸੀਂ ਖੂਬਸੂਰਤ ਕਹੀ ਕਿ ਜਿੰਨਾ ਡਾਕਟਰ ਜਗਤਾਰ ਵਰਗਿਆਂ ਦੀ ਜਾਂ ਤੁਸੀਂ ਐਸੇ ਵਿਅਕਤੀਆਂ ਦੀ ਗੱਲ ਕੀਤੀ ਹੈ, ਉਹ ਐਸੇ ਸਨ ਜਿਹੜੇ ਸਥਾਪਤੀ ਦੇ ਖਿਲਾਫ ਲਗਾਤਾਰ ਲੜਦੇ ਰਹੇ। ਕਾਵਿ ਖੇਤਰ ਦੇ ਵਿੱਚ ਵੀ ਜਾਂ ਸਾਹਿਤ ਖੇਤਰ ਦੇ ਵਿੱਚ ਵੀ ਦੋ ਵਰਗ ਹੁੰਦੇ ਨੇ। ਇੱਕ ਤਾਂ ਸਥਾਪਤੀ ਦੇ ਪਿੱਛ ਲੱਗ ਹੁੰਦੇ ਨੇ, ਉਹਨਾਂ ਨੇ ਹਮੇਸ਼ਾ ਉਹਨਾਂ ਦੇ ਗੁਣ ਗਾਇਨ ਕਰਨੇ ਹੁੰਦੇ ਨੇ। ਇੱਕ ਉਸ ਨੂੰ ਟੱਕਰ ਦੇਣ ਵਾਲੇ ਹੁੰਦੇ ਨੇ। ਦੋਨਾਂ 'ਚੋਂ ਤੁਸੀਂ ਕਿਹੜੀ ਧਿਰ ਚੁਣੀ ਅਤੇ ਉਸ ਧਿਰ ਨੂੰ ਲੈ ਕੇ ਤੁਸੀਂ ਕਿਵੇਂ ਅੱਗੇ ਲਿਖਣਾ ਸ਼ੁਰੂ ਕੀਤਾ? ਦੇਖੋ, ਜਦੋਂ ਅਸੀਂ ਇਹ ਸਾਰੇ ਧਾਲੀਵਾਲ ਸਾਹਿਬ ਇੱਕ ਪੇਂਡੂ ਮਾਹੌਲ 'ਚੋਂ ਆਉਂਦੇ ਹਾਂ ਜੀ, ਅਸੀਂ ਜਦੋਂ ਪਿੰਡ ਵਿੱਚ ਆਲਾ ਦੁਆਲਾ ਦੇਖਿਆ ਤਾਂ ਕੁਛ ਸਾਨੂੰ ਇੱਦਾਂ ਸਮਾਜ ਵਿੱਚ ਜਾਂ ਸਿਸਟਮ ਵਿੱਚ ਅਣਸਿਖਾਵਾਂ ਲੱਗਿਆ। ਉਦੋਂ ਵੀ ਇਹ ਸੋਚਿਆ ਕਿ ਸਿਖਾਵਾਂ ਬਣਾਉਣ ਲਈ ਘੱਟੋ ਘੱਟ ਕਵਿਤਾ ਵਿਧਾ ਇੱਕ ਐਸੀ ਹੈ ਜਿਹੜੀ ਕਿ ਸਿੱਧੀ ਪਾਠਕ ਦੇ, ਦਰਸ਼ਕ ਦੇ, ਆਮ ਆਵਾਮ ਦੇ ਮਨ 'ਤੇ ਅਸਰ ਕਰਦੀ ਹੈ। ਬਹੁਤ
ਫਿਰ ਉਹਨਾਂ ਦਾ ਦੌਰ ਸੀ ਉਦੋਂ ਨਕਸਲਵਾੜੀ ਲਹਿਰ ਦਾ ਜੀ। ਤੇ ਮੈਂ ਫਿਰ ਜਦੋਂ ਸੰਤ ਰਾਮ ਉਦਾਸੀ ਦੇ ਗੀਤ ਆਮ ਹਾਲੀਆਂ ਪਾਲੀਆਂ ਕੋਲ ਹੱਟੀਆਂ ਪੱਠੀਆਂ ਤੇ ਸੁਣੇ ਤਾਂ ਫਿਰ ਇਹ ਹੋਇਆ ਜ਼ਿੰਦਗੀ 'ਚ ਫੈਸਲਾ ਕਿ ਚੁੱਪ ਨਹੀਂ ਰਹਿਣਾ ਹੈ। ਜਦੋਂ ਸਾਡੀ ਚੁੱਪ ਹੈ ਨਾ, ਇਹ ਸਥਾਪਤੀ ਦੇ ਹੱਕ 'ਚ ਜਾਂਦੀ ਹੈ, ਫਿਰ ਸਿਸਟਮ ਦੇ ਹੱਕ 'ਚ ਜਾਂਦੀ ਹੈ। ਜੀ ਜੀ ਜੀ। ਅਸੀਂ ਆਪਣੀ ਕਵਿਤਾ ਰਾਹੀਂ ਲੜਨਾ ਹੈ, ਸੰਘਰਸ਼ ਕਰਨਾ ਹੈ, ਕਵਿਤਾ ਰਾਹੀਂ ਆਵਾਮ ਦੇ ਨਾਲ ਖੜਨਾ ਹੈ, ਜ਼ੁਲਮ ਦੇ ਵਿਰੁੱਧ ਡਟਣਾ ਹੈ। ਗੱਲ ਬੜੀ ਕਮਾਲ ਦੀ ਹੈ। ਤੁਸੀਂ ਜਿੱਥੋਂ ਮੈਂ ਅਜੀਤ ਕੁਮਾਰ ਤੋਂ ਗੱਲ ਸ਼ੁਰੂ ਕੀਤੀ ਸੀ, ਹਾਂਜੀ ਹਾਂਜੀ, ਮੈਂ ਇਕੱਲਾ ਹੀ ਨਹੀਂ ਔਖਾ ਗਵਾਂ ਦੀ ਰਾਤ ਤੋਂ, ਹੁਣ ਚੁੱਪ ਦੀ ਗੱਲ ਕੀਤੀ ਹੈ। ਪਾਤਰ ਸਾਹਿਬ ਲਿਖਦੇ ਨੇ, ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ, ਚਾਰ ਕਮੰਦੇ ਰਹਿਣ ਤੇ ਮੋਢਾ ਦੇ। ਫਿਰ ਆਉਂਦੀ ਹੈ ਉਹਨਾਂ ਦੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਹੁਣ ਕਈ ਵਾਰ ਕਵੀ ਨੂੰ ਲੱਗਦਾ ਕਿ ਜੇ ਮੈਂ ਬੋਲ ਪਿਆ ਤਾਂ ਉਸ ਵੇਲੇ ਜਿਹੜੇ ਸਾਰੇ ਹੀ ਮੇਰੇ ਦੁਆਲੇ ਹੋ ਜਾਣਗੇ ਤੇ ਮੈਂ ਨਿਸ਼ਾਨਾ ਬਣ ਜਾਵਾਂਗਾ, ਤੇ ਉਸ ਦੇ ਨਤੀਜੇ ਤੋਂ ਬਾਅਦ ਕਈ ਤਾਂ ਮੂੰਹ ਬੰਦ ਕਰ ਲੈਂਦੇ ਨੇ ਤੇ ਕਈ ਸੋਚਦੇ ਨੇ ਕਿ ਮੇਰਾ ਜਿਹੜਾ ਮਕਸਦ ਹੈ ਇਹੀ ਹੈ ਕਿ ਉਹਨਾਂ ਲੋਕਾਂ ਤੇ ਜ਼ੁਲਮ ਹੋ ਰਹੇ ਨੇ ਤੇ ਉਹਨਾਂ ਲਈ ਮੈਂ ਆਪਣੀ ਚੁੱਪ ਤੋੜਾਂ। ਬਿਲਕੁਲ ਜੀ, ਬਿਲਕੁਲ। ਇਹ ਜਿੱਦਾਂ ਨਾ ਇਹ ਅੱਜ ਕੱਲ ਉੱਤਰ ਆਧੁਨਿਕਵਾਦ ਦੇ ਨਾਂ ਹੇਠ ਬਹੁਤ ਕੁਛ ਜਿਹੜਾ ਉਹ ਸਤਹੀ ਕਿਸਮ ਦਾ ਲਿਖਿਆ ਜਾ ਰਿਹਾ ਜੀ, ਇੱਕ ਨਿੱਜਵਾਦ ਨਾਲ ਜੁੜਿਆ ਹੋਇਆ। ਕਿ ਸਪੋਜ਼ ਕਰੋ ਇੱਕ ਮੈਨੂੰ ਕਹਿਣ 'ਚ ਕੋਈ ਅਤਖਤ ਨਹੀਂ, ਕੋਈ ਲੇਖ ਕਵੀ ਆ, ਕਾਲਜ ਵਿੱਚ ਕੋਈ ਪ੍ਰੇਮ ਸੰਬੰਧ ਸੀ ਉਹਦੇ, ਉਹ ਬਾਅਦ ਵਿੱਚ ਫਿਰ ਵੀ ਚੱਲਦੇ ਰਹੇ ਜਾਂ ਨਹੀਂ ਚੱਲਦੇ ਰਹੇ, ਉਹਨਾਂ ਨੂੰ ਕੇਂਦਰਿਤ ਕਰਕੇ ਲਿਖੀ ਜਾ ਰਹੇ ਨੇ ਕਵਿਤਾ, ਤੇ ਸਿਆਣੀ ਉਮਰ ਦੇ ਵਿੱਚ ਉਸੇ ਉਮਰ ਲਿਖ ਰਹੇ ਨੇ। ਤੁਸੀਂ ਇੱਕ ਜਿਹੜਾ ਲੇਖਕ ਆ ਨਾ, ਉਹ ਉੱਤਰਦਾਈ ਹੈ ਸਮਾਜ ਪ੍ਰਤੀ। ਜਦੋਂ ਆਪਾਂ ਇਹ ਕਹਿੰਦੇ ਹਾਂ ਜੀ ਸਾਹਿਤ ਆ ਜੀ ਸਮਾਜ ਦਾ ਸ਼ੀਸ਼ਾ ਆ ਜੀ, ਉਹ ਸ਼ੀਸ਼ੇ ਵਿੱਚ ਫਿਰ ਤੁਸੀਂ ਜੋ ਬੜਾ ਕੁਝ ਲੁਕਾਉਂਦੇ ਕਿਉਂ ਸ਼ੀਸ਼ੇ 'ਚ? ਹੈ ਨਾ, ਬਿਲਕੁਲ ਸਹੀ। ਕਿੰਨਾ ਕੁਛ ਗਲਤ ਹੋ ਰਿਹਾ ਆ, ਕਿੰਨਾ ਜ਼ੁਲਮ ਜ਼ਬਰ ਹੋ ਰਿਹਾ ਆ। ਆਮ ਜਿਹੜੇ ਪਛੜੇ ਹੋਏ ਲੋਕ ਨੇ, ਹਾਸ਼ੀਏ ਤੱਕੇ ਹੋਏ ਲੋਕ ਨੇ, ਜਾਂ ਵੈਸੇ ਵੀ ਜਿੰਨਾ ਨਿਰਦੋਸ਼ ਲੋਕਾਂ ਨਾਲ ਹੁਣ ਤੱਕ ਜ਼ੁਲਮ ਹੋਇਆ ਜਾਂ ਹੁਣ ਵੀ ਹੋ ਰਿਹਾ ਹੈ ਜੀ। ਹਾਂਜੀ, ਤੇ ਅਸੀਂ ਜਿਹੜੇ ਯੋਧੇ ਆ, ਲੜ ਰਹੇ ਆ, ਮਰ ਰਹੇ ਆ, ਅਸੀਂ ਉਹਨਾਂ ਦੇ ਹੱਕ 'ਚ ਖਾਹ ਦਾ ਨਾਅਰਾ ਤਾਂ ਮਾਰੀਏ ਨਾ। ਅਸੀਂ ਜੇ ਇੰਨਾ ਨਹੀਂ ਕਹਿ ਸਕਦੇ ਤਾਂ ਸਾਨੂੰ ਕਲਮ ਭੰਨ ਕੇ ਘਰ ਦੇ ਕਿਸੇ ਖੁੰਝੇ 'ਚ ਬੈਠਣਾ ਚਾਹੀਦਾ। ਬੜੀ ਤੁਸੀਂ ਦਿਲ ਦੇ ਦਰਦ ਨੂੰ ਬਿਆਨ ਕਰਨ ਵਾਲੀ ਤੇ ਬੜੀ ਜੁਰਤ ਦਲੇਰੀ ਵਾਲੀ ਗੱਲ ਕੀਤੀ ਹੈ। ਅਫਸੋਸ ਇਹ ਹੁੰਦਾ ਹੈ ਕਿ ਬਰਿਆਂ ਬੱਧੀ ਲਿਖਦੇ ਰਹਿੰਦੇ ਨੇ, ਕਾਗਜ਼ ਕਾਲੇ ਕਰਦੇ ਰਹਿੰਦੇ ਨੇ, ਬਲਕਿ ਉਹ ਕੁਦਰਤ ਦੀ ਹਿੱਕ ਤੇ ਵੀ ਆਪਣਾ ਜਿਹੜਾ ਝਰੀਟਾ ਮਾਰ ਕੇ ਉਸ ਨੂੰ ਖਰਾਬ ਕਰਦੇ ਨੇ। ਐਸੀਆਂ ਲੀਲਾਵਾਂ ਰਚਾਈ ਜਾਂਦੇ ਨੇ, ਆਏ ਦਿਨ ਐਸੀਆਂ ਲੀਲਾਵਾਂ ਰਚਾਈ ਜਾਂਦੇ ਨੇ। ਉਹ ਜਿਹੜੇ ਧਾਲੀਵਾਲ ਸਾਹਿਬ ਲਿਖਦੇ ਨਾ, ਇਹ ਜਿਹਨਾਂ ਦੀ ਗੱਲ ਕੀਤੀ ਆ ਲਿਖਣ ਵਾਲਿਆਂ ਦੀ, ਇਹ ਲੋਕ ਆਵਾਮ ਲਈ ਨਹੀਂ ਲਿਖਦੇ, ਆਮ ਲੁੱਟੇ ਪੁੱਟੇ ਲੋਕਾਂ ਨਹੀਂ ਲਿਖਦੇ, ਇਹ ਯੂਨੀਵਰਸਿਟੀਆਂ ਲਈ ਲਿਖਦੇ ਆ, ਪ੍ਰੋਫੈਸਰਾਂ ਲਈ ਲਿਖਦੇ ਆ, ਡਾਕਟਰਾਂ ਲਈ ਲਿਖਦੇ ਆ, ਇਹ ਆਲੋਚਕਾਂ ਲਈ ਲਿਖਦੇ ਆ। ਬਿਲਕੁਲ, ਕਿ ਸਾਨੂੰ PhD ਆ ਲੋਕ ਕਰਨ ਜੀ, ਸਾਡੇ ਫੰਕਸ਼ਨ ਰਚਾਏ ਜਾਣ, ਫਿਰ ਚਾਏ ਵੀ ਜਾ ਰਹੇ ਹੈ। ਬਿਲਕੁਲ ਸਹੀ ਹੈ। ਹਾਂਜੀ, ਅੱਛਾ ਉਹ ਜੀ ਸਾਨੂੰ ਫਿਰ ਅਸੀਂ ਇੰਡੀਆ ਜਾਈਏ, ਤੁਸੀਂ ਯੂਨੀਵਰਸਿਟੀ ਵਿੱਚ ਵੱਡੇ ਵੱਡੇ ਡਾਕਟਰ ਸਾਡੇ ਮਗਰ ਘੁੰਮਣ ਇਸ ਕਰਕੇ ਕਹਿੰਦੇ ਹਨ। ਕਿਉਂ ਨਹੀਂ ਸੋਚਦੇ ਕਿ ਅਸੀਂ ਕਵਿਤਾ ਇੱਦਾਂ ਹੀ ਲਿਖੀਏ ਜਿਹੜੇ ਲੁੱਟੇ ਪੁੱਟੇ ਜਿਹੜੇ ਲੋਕਾਂ ਲਈ ਹੋਈ ਹੋਵੇ। ਉਹ ਕਿੰਨਾ ਕੁਛ ਗਲਤ ਹੋ ਰਿਹਾ ਹੈ। ਦੇਖੋ ਹਿੰਦੁਸਤਾਨ ਵਿੱਚ ਜਿਹੜੀ ਹੁਣ ਮੌਜੂਦਾ ਹਕੂਮਤ ਹੈ, ਇਹਨਾਂ ਨੇ ਇੱਕ ਧਰਮ ਨੂੰ ਵਰਤ ਕੇ ਲੋਕਾਂ ਨੂੰ ਇਹ ਦੱਸ ਕੇ ਕਿ ਅਗਰ ਉਹ ਕੁੱਟ ਰਹੇ ਨੇ ਸੜਕਾਂ ਤੇ, ਇਹ ਦੱਸ ਰਹੇ ਨੇ ਕਿ ਇਹ ਸਾਡੇ ਸ਼ਾਸਤਰਾਂ 'ਚ ਲਿਖਿਆ ਹੋਇਆ, ਅਸੀਂ ਸ਼ਾਸਤਰਾਂ ਅਨੁਸਾਰ ਕਰ ਰਹੇ ਹਾਂ। ਤੇ ਲੋਕ ਭੋਲੇ ਜਿਹੜੀ ਆ ਹਿੰਦੂ ਬਹੁ ਗਿਣਤੀ ਆ, ਉਹਨੂੰ ਵੋਟਾਂ ਪਾ ਰਹੀ ਹੈ, ਜਿੱਤੇ ਜਾ ਰਹੇ। ਬੜਾ ਮਾੜਾ ਸਮਾਂ ਆ ਰਿਹਾ ਆ। ਅਸੀਂ ਜੇ ਚੁੱਪ ਕਰ ਬੈਠਾਂਗੇ ਨਾ ਤਾਂ ਬਹੁਤ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ। ਸਾਨੂੰ ਹੁਣ ਚੁੱਪ ਹੋਣ ਦੀ ਲੋੜ ਨਹੀਂ। ਮੁਨਸ਼ੀ ਪ੍ਰੇਮ ਚੰਦ ਜੀ ਅਕਸਰ ਉਹ ਜਿਹੜੇ ਕਾਵਿ ਸੰਮੇਲਨਾਂ ਵਿੱਚ ਵੱਡੇ ਕਿਹਾ ਕਰਦੇ ਸੀਗੇ, ਉਹ ਹੁਣ ਸਮਾਂ ਇਹ ਜਿਹਾ ਆ ਕਿ ਅਸੀਂ ਉਹ ਸਾਹਿਤ ਲਿਖੀਏ ਜਿਹੜਾ ਸਾਨੂੰ ਸਲਾਵੇ ਨਾ, ਜਗਾਵੇ। ਅਸੀਂ ਜਾਗਣ ਲਈ ਲਿਖਣਾ ਆ। ਇੱਦਾਂ ਹੀ ਸੰਤ ਰਾਮਦਾਸ ਜੀ ਲਿਖਦੇ, ਜਾਗਣ ਦਾ ਵੇਲਾ, ਉੱਠ ਕਿਸਾਨਾਂ ਉੱਠ ਮੇਰਾ, ਹੁਣ ਜਾਗਣ ਦਾ ਵੇਲਾ। ਤੇ ਇੱਥੇ ਉਹ ਅਧਿਆਤਮਕਵਾਦ, ਰਹੱਸਵਾਦ ਹਾਂਜੀ ਚੱਲ ਰਿਹਾ, ਨਿੱਜਵਾਦ ਹੈ। ਤੂੰ ਆਈ ਮੇਰੇ ਕੋਲ, ਤੂੰ ਮੇਰੇ ਹੱਥ ਤੇ ਖੋਟੇ ਸਿੱਕੇ ਰੱਖ ਦਿੱਤੇ, ਤੂੰ ਦੱਸ ਅਸਪਸ਼ਟਤਾ ਇਹ ਕਿਹਨਾਂ ਲਈ ਲਿਖਿਆ ਜਾ ਰਿਹਾ, ਕਿਉਂ ਲਿਖਿਆ ਜਾ ਰਿਹਾ, ਕਿਹਨਾਂ ਲਈ ਲਿਖਿਆ ਜਾ ਰਿਹਾ ਹੈ ਕਿ ਤੂੰ ਆਈ ਤਾਂ ਤੂੰ ਮੇਰੇ ਅੰਗਿਆਰ ਰੱਖ ਦਿੱਤੇ ਹੱਥਾਂ ਤੇ, ਤੂੰ ਗਈ। ਬਸ ਇਸੇ ਚੱਕਰ ਇਹ ਮਤਲਬ ਇਹ ਸਾਡੀ ਪੀੜ੍ਹੀ ਕਿਹੜੀ ਹੁਣ ਤਾਂ ਬਣ ਕੇ ਬੈਠੇ ਹੁੰਦੇ ਆ। ਦੇਖੋ ਕਵੀ ਦਰਬਾਰਾਂ ਵਿੱਚ ਕਵੀ ਦਰਬਾਰ ਇੱਦਾਂ ਦੇ ਕਿਹੜੇ ਕਵੀ ਦਰਬਾਰ ਹੁੰਦੇ ਨਾ, ਜਿੱਥੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਕਿਉਂ ਨਹੀਂ ਬੈਠਦੀ,
ਉਹ ਕਹਿੰਦੇ ਕੀ ਕਿ ਪਹਿਲੇ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ। ਅੱਛਾ ਜੇ ਉਹਨਾਂ ਕੋਲ ਗੱਲ ਕਰੋ, ਉਹ ਕਹਿੰਦੇ ਨਹੀਂ ਜੀ, ਜਿਹੜਾ ਪਾਠਕ ਆ ਨਾ, ਪਾਠਕ ਨੂੰ ਵੀ ਇੰਨਾ ਆਪਣਾ ਉੱਚਾ ਚੱਕਣਾ ਚਾਹੀਦਾ, ਦਿਮਾਗੀ ਤੌਰ ਤੇ ਪੱਧਰ ਆਪਣਾ, ਕਿ ਸਾਡੀ ਕਵਿਤਾ ਨੂੰ ਸਮਝ ਲੈਣ। ਇਹ ਬਿਲਕੁਲ ਪਾਠਕ ਨੂੰ ਚਾਹੀਦਾ ਹੈ, ਪਰ ਤੁਸੀਂ ਮਤਲਬ ਇੱਕ ਬੇਲੋੜੀ ਦਾਰਸ਼ਨਿਕਤਾ, ਅਣਲੋੜੀਂਦੀ ਦਾਰਸ਼ਨਿਕਤਾ, ਅਣਲੋੜੀਂਦੀ ਬੋਧਕਤਾ, ਮੈਂ ਕਈ ਵਾਰੀ ਗੁੰਝਲਦਾਰ ਬਣਾ ਰਹੇ ਕਵਿਤਾ ਨੂੰ। ਮੈਂ ਇੱਕ ਸੋਚਦਾ ਵੈਸੇ ਅੰਮ੍ਰਿਤ ਦੀਵਾਨਾ ਜੀ, ਜਿਹੜੀ ਗੱਲ ਤੁਸੀਂ ਕਹੀ ਹੈ, ਨਾ ਤਾਂ ਇਹਨਾਂ ਵਿੱਚ ਅਧਿਆਤਮਿਕਤਾ ਹੁੰਦੀ ਆ, ਨਾ ਇਹਨਾਂ 'ਚ ਦਾਰਸ਼ਨਿਕਤਾ ਹੁੰਦੀ ਆ, ਨਾ ਇਹਨਾਂ 'ਚ ਰਹੱਸਵਾਦ ਹੁੰਦਾ, ਇਹਨਾਂ 'ਚ ਨਿਰਾ ਉਜੱਡਵਾਦ ਹੁੰਦਾ, ਫਰੇਬਵਾਦ ਹੁੰਦਾ ਤੇ ਨਿਜਵਾਦ ਹੁੰਦਾ, ਪਖੰਡਵਾਦ। ਇਹ ਜਿਹੜੇ ਅਧਿਆਤਮ ਤੇ ਰਹੱਸਵਾਦ ਦੀਆਂ ਗੱਲਾਂ ਹੀ ਦੂਰ ਦੀਆਂ ਨੇ। ਇਹ ਤਾਂ ਜੇ ਅਸੀਂ ਦੇਖਣਾ ਤਾਂ ਉਸ ਦੇਖੇ ਨਾਨਕ ਸ਼ਾਇਰ ਕਿਹਾ ਕਿਵੇਂ, ਤੁਸੀਂ ਦੇਖੋ, ਪਾਪ ਕੀ ਜੰਜ ਲੈ ਕਾਬਲ ਧਾਇਆ, ਜੋਰੀ ਮੰਗੇ ਦਾਨ ਵੀ ਲਾ ਲਓ। ਕਿਹੜੀ ਕਵਿਤਾ ਨਹੀਂ ਸਮਝ ਆਉਂਦੀ? ਦੇਖੋ ਹਾਂਜੀ, ਜੋਰੀ ਮੰਗੇ ਦਾਨ ਵੀ ਲਾ ਲਓ। ਅੱਛਾ ਭਈ ਦੇਖੋ, ਗੁਰੂ ਨਾਨਕ ਸਾਹਿਬ ਰਦੀਫ ਕੀ ਰੱਖ ਰਹੇ ਆ? ਰਦੀਫ ਮਲਕ ਨਹੀਂ ਰੱਖੀ ਉਹਨਾਂ ਨੇ, ਰਦੀਫ ਲਾਲੋ ਰੱਖੀ ਆ। ਕਿ ਲਾਲੋ ਕਿਰਤ ਕਰਦਾ, ਜਿਹੜਾ ਹੱਥੀਂ ਕਿਰਤ ਕਰਦਾ, ਉਹਨੂੰ ਪਛੜਿਆ ਹੋਇਆ ਸਮਝਿਆ ਜਾਂਦਾ, ਇਹ ਕੀ ਹੈ, ਤਾਂ ਹੱਥੀਂ ਕੰਮ ਕਰਨ ਵਾਲਾ ਹੈ। ਉਹ ਰਦੀਫ ਉਹਦੀ ਰੱਖੀ ਸਾਰੀ ਕਵਿਤਾ ਵਿੱਚ। ਮਤਲਬ ਏਦਾਂ ਦੇ ਸਾਡੇ ਮਤਲਬ ਸ਼ਾਇਰ ਵਿਰਸੇ 'ਚ ਹੋਏ ਆ। ਉਹ ਯਾਰ ਉਹ ਅਸੀਂ ਕੀ ਲਿਖੀ ਜਾ ਰਹੇ ਆ? ਆਹੀ ਲਿਖੀ ਜਾ ਰਹੇ ਆ ਕਿ ਬਸ ਹਿੰਦੀ ਦੇ ਸ਼ਬਦ ਨਾ ਡੂੰਘੇ ਉਹਨਾਂ ਨੂੰ ਮਤਲਬ ਮੈਨੀਪੂਲੇਟ ਦਾ ਕਰਕੇ ਵਰਤਿਆ ਜਾ ਰਿਹਾ। ਅੱਛਾ ਫਿਰ ਉਹ ਤੇ ਪਰਚਾ ਪੜਿਆ ਜਾ ਰਿਹਾ, ਪਰਚਾ ਜੋ ਗੋਸ਼ਟੀ, ਉਹ ਵੀ ਸਮਝ ਨਹੀਂ ਆਉਂਦਾ। ਅੱਛਾ ਪਰਚੇ ਵਿੱਚ ਉਹ ਸਾਰੇ ਹਿੰਦੀ ਦੇ ਸ਼ਬਦ ਘੁਮਾ ਕੇ ਕੱਢ ਕੇ ਚੇਤਨ ਅਵਚੇਤਨ ਇੱਧਰ ਕੱਢ ਕੇ, ਉਹ ਜਿਹੜੇ ਆਮ ਦੇ ਸਰੋਤਾਂ ਦਾ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਹੈ ਬਈ, ਬੜੇ ਵਿਦਵਾਨ ਹੋਣੇ ਨੇ ਜਿਹੜੀ ਚੀਜ਼ ਸਮਝ ਨਹੀਂ ਲੱਗੀ। ਉਹਦੀ ਮਾਨਸਿਕਤਾ ਨੇ ਕਿੱਦਾਂ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਹੈ। ਇਹ ਕਿਉਂ, ਕਦੋਂ ਠੱਲ ਪਊਗੀ ਇਹਨਾਂ ਨੂੰ? ਇਹ ਹੁਣ ਦੇਖੋ, ਮੈਂ ਤੁਹਾਨੂੰ ਸਪਸ਼ਟ ਦੱਸਦਾ, ਮੈਂ ਤੇ ਆਪਣੀ ਵਡਿਆਈ ਨਹੀਂ ਕਰਦਾ, ਮੈਂ ਨਾਗਮਣੀ ਦੇ ਪਹਿਲੇ ਪੰਨਿਆਂ ਤੇ ਛਪਦਾ ਰਿਹਾ ਜੀ। ਵੀ ਨਜ਼ਮ ਅਸੀਂ ਅੱਜ ਕੱਲ੍ਹ ਤੇ ਪਾਰਲੀਮੈਂਟ ਇੱਕ ਬੈਕ ਟਾਈਟਲ ਤੇ ਲੱਗੀ ਸੀ, ਨਜ਼ਮ ਸੀ। ਮੈਂ ਐਨੇ ਅੰਮ੍ਰਿਤਾ ਪ੍ਰੀਤਮ ਦੇ ਨਾਗਮਣੀ ਛਪ ਕੇ ਵੀ ਮੈਨੂੰ ਇਹਨਾਂ ਦੀ ਕਵਿਤਾ ਸਮਝ ਨਹੀਂ ਆਉਂਦੀ। ਤੂੰ ਸਪਸ਼ਟ, ਚਾਹੇ ਮੈਨੂੰ ਤੁਹਾਨੂੰ ਨਹੀਂ ਆਉਂਦੀ, ਮਤਲਬ ਕੋਈ ਮੈਨੂੰ ਅਨਪੜ੍ਹ ਕਹੇ, ਮੈਂ ਮਨਜ਼ੂਰ ਹਾਂ, ਮੈਂ ਅਨਪੜ੍ਹ ਹਾਂ, ਪਰ ਮੈਨੂੰ ਇਹ ਕਵਿਤਾ ਨਹੀਂ ਸਮਝ ਆਉਂਦੀ। ਮੇਰੇ ਸਾਹਮਣੇ ਬੈਠ ਕੇ ਉਹ ਕਵਿਤਾ ਨੂੰ ਅਰਥ ਕਰਕੇ ਦੱਸ ਦੇਣ ਮੈਨੂੰ, ਤੇ ਮੈਂ ਸਮਝੂਗਾ ਵੀ ਇਹ ਮੇਰੇ ਤੋਂ ਵੱਡਾ ਕਵੀ ਹੈ। ਮੇਰੀ ਕਵਿਤਾ ਆਮ ਲੋਕਾਂ ਨੂੰ ਸਮਝ ਆਉਂਦੀ ਹੈ, ਲੋਕ ਮੇਰੀ ਤਾਰੀਫ ਕਰਦੇ ਆ। ਈਵਨ ਅੰਮ੍ਰਿਤਾ ਪ੍ਰੀਤਮ ਨੂੰ ਜੇ ਮੇਰੀ ਕਵਿਤਾ ਸਮਝ ਆਉਂਦੀ ਹੈ ਤਾਂ ਆਮ ਲੋਕਾਂ ਨੂੰ ਕਿੰਨੀ ਆਉਂਦੀ ਹੋਈ। ਜਿਹੜੀ ਗੱਲ ਤੁਸੀਂ ਅੰਮ੍ਰਿਤ ਦੀਵਾਨਾ ਜੀ ਗੱਲ ਕਹੀ ਹੈ, ਉਹ ਗੱਲ ਮੈਂ ਇੱਥੋਂ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਦੇਖੀਏ ਕਿ ਫਿਰ ਅਸੀਂ ਬੜੀ ਤਾਰੀਫ ਕਰਦੇ ਹਾਂ ਕਿ ਬਹੁਤ ਸਾਹਿਤ ਸਭਾਵਾਂ ਨੇ, ਸੰਸਥਾਵਾਂ ਨੇ, ਦੇਖੋ ਕਿੰਨੇ ਇਕੱਠ ਹੋ ਰਹੇ ਨੇ, ਕਵੀ ਦਰਬਾਰ ਹੋ ਰਹੇ ਨੇ, ਪਰ ਜਦੋਂ ਅਸੀਂ ਉੱਥੇ ਜਾਂਦੇ ਹਾਂ, ਦੇਖਦੇ ਹਾਂ, ਉਹੀ ਬੰਦੇ ਬੋਲਣ ਵਾਲੇ ਹੁੰਦੇ ਆ, ਉਹੀ ਸੁਣਨ ਵਾਲੇ ਹੁੰਦੇ ਆ, ਉਹਨਾਂ ਤੋਂ ਨਾ ਇਜ਼ਾਫਾ ਹੁੰਦਾ, ਨਾ ਕੋਈ ਫਰਕ ਪੈਂਦਾ, ਉਹੀ ਬੱਲੇ ਬੱਲੇ ਕਰਨ ਵਾਲੇ ਹੁੰਦੇ ਆ। ਉਹਨਾਂ ਦੀ ਕਵਿਤਾ ਉਹਨਾਂ ਨੂੰ ਵੀ ਸਮਝ ਆਉਂਦੀ, ਉਹ ਵੀ ਇੱਕ ਦੂਜੇ ਨੂੰ ਬਾਹਰ ਆ ਕੇ ਕਹਿੰਦੇ ਤੂੰ ਕੀ ਲਿਖਿਆ, ਪਰ ਉੱਥੇ ਬੱਲੇ ਬੱਲੇ ਕਰਨੀ ਉਹਨਾਂ ਦੀ ਮਜਬੂਰੀ ਹੁੰਦੀ ਹੈ। ਪਰ ਦੂਸਰੇ ਪਾਸੇ ਜਿਵੇਂ ਤੁਸੀਂ ਲੋਕਾਂ ਦੀ ਗੱਲ ਕੀਤੀ ਹੈ, ਜਨ ਸਧਾਰਨ ਦੀ ਗੱਲ ਕੀਤੀ ਹੈ, ਸਥਾਪਤੀ ਦੇ ਪਾਰ ਜਾ ਕੇ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਉਹ ਅੱਜ ਇੰਨੀ ਕੁ ਘੱਟ ਗਿਣਤੀ ਰਹਿ ਗਈ ਹੈ ਕਿ ਆਮ ਲੋਕ ਸੋਚਦੇ ਨੇ ਕਿ ਸਾਨੂੰ ਮੱਥਾ ਲਾਉਣ ਦੀ ਲੋੜ ਕੀ ਹੈ ਜੀ। ਮੈਂ ਇਹਨਾਂ ਇੱਕ ਬੁੱਧੀਜੀਵੀਆਂ ਤੇ ਇੱਕ ਵਿਅੰਗ ਲਿਖਿਆ ਸੀ, ਅੰਮ੍ਰਿਤਾ ਪ੍ਰੀਤਮ ਨੇ ਇਹ ਲਾਈ ਸੀ ਜੀ ਫਰੰਟ ਪੇਜ ਤੇ, ਉਹੀ ਦੱਸਣਾ ਚਾਹੁੰਦਾ। ਇਹ ਬੁੱਧੀਜੀਵੀਆਂ ਤੇ ਕਹਿ ਲਓ ਜਾਂ ਸਵੇ ਪਰਚੋਲ ਸਵੇ ਵਿਅੰਗ, ਕਿ ਨਜ਼ਮ ਦਾ ਨਾਂ ਹੈ ਜੀ ਅਸੀਂ ਅੱਜ ਕੱਲ। ਉਦੋਂ ਥੋੜੇ ਹਾਲਾਤ ਵੀ ਪੰਜਾਬ ਦੇ ਖਰਾਬ ਸੀ, ਉਦੋਂ ਵੀ ਥੋੜੇ ਜਿਹੇ ਲਾਈਨਾਂ ਵੀ ਹੈਗੀਆਂ, ਪਰ ਵੈਸੇ ਸਮੁੱਚੇ ਤੌਰ ਤੇ ਇਹ ਬੁੱਧੀਜੀਵੀ ਵਰਗ ਤੇ ਨਾ ਅਖੌਤੀ ਬੁੱਧੀਜੀਵੀ ਵਰਗ ਤੇ ਵਿਅੰਗ ਹੈ ਕਿ ਅਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਬੁੱਲਾਂ ਤੇ ਬੈਠੀ ਚੁੱਪ ਹਾਂ ਜੀ। ਅਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਬੁੱਲਾਂ ਤੇ ਬੈਠੀ ਚੁੱਪ ਹਾਂ, ਚਾਨਣ ਹੁੰਦਿਆਂ ਹੋਇਆਂ ਵੀ ਅੱਖਾਂ ਅੱਗੇ ਛਾਇਆ ਹਨੇਰਾ ਘੁੱਪ ਹਾਂ। ਅਸੀਂ ਮਰਨ ਵਾਲਿਆਂ ਦੀ ਗਿਣਤੀ ਨੂੰ ਸਕੋਰ ਕਹਿਣ ਵਾਲੇ ਬੇਸ਼ਰਮ ਹਾਸੇ ਹਾਂ, ਅੰਦਰ ਵੜ ਆਪਣੀ ਜਾਨ ਦੀ ਭੀਖ ਮੰਗਦੇ ਖਾਲੀ ਕਾਸੇ ਹਾਂ। ਤਾਂ ਅਗਲੀ ਸਤਰਾਂ ਸੁਣਨੀ ਹੈ ਜੀ ਕਿ ਅਸੀਂ ਹਾਤਿਆਂ 'ਚ ਬੈਠ ਗਲਾਸਾਂ 'ਚ ਡੁੱਲਦੇ ਹੋਏ ਲਾਲ ਇਨਕਲਾਬ ਹਾਂ। ਰਿਪੀਟ ਕਰੋ ਜੀ, ਦੁਹਰਾਓ। ਅਸੀਂ ਹਾਤਿਆਂ 'ਚ ਬੈਠ ਗਲਾਸਾਂ 'ਚ ਡੁੱਲਦੇ ਹੋਏ ਲਾਲ ਇਨਕਲਾਬ ਹਾਂ, ਤੇ ਆਪਣੀ ਹੀ ਸੋਚ ਦੇ ਬਦਨ ਤੇ ਡੁੱਲੇ ਹੋਏ ਤੇਜ਼ਾਬ। ਬਹੁਤ ਖੂਬ। ਅਸੀਂ ਗਦਰੀ ਬਾਬਿਆਂ ਦੇ ਪੋਤੇ ਹੁੰਦੇ ਹੋਏ ਵੀ ਕਿਰਪਾਲ ਹਾਂ। ਅਸੀਂ ਗਦਰੀ ਬਾਬਿਆਂ ਦੇ ਪੋਤੇ ਹੁੰਦੇ ਹੋਏ ਵੀ ਕਿਰਪਾਲ ਹਾਂ, ਤੇ ਆਪਣੇ ਹੀ ਦੁਆਲੇ ਬੁਣਦੇ ਹੋਏ ਮੱਕੜੀ ਜਾਲ ਹਾਂ। ਅਸੀਂ ਕਾਫੀ ਹੌਸਾ ਤੱਕ ਸੀਮਤ ਅਗਾਂਹ ਵਧੂ ਸੋਚ ਹਾਂ। ਉੱਥੋਂ ਤੱਕ ਸੀਮਤ ਹੈ। ਅਸੀਂ ਕਾਫੀ ਹੌਸਾ ਤੱਕ ਸੀਮਤ
ਅਗਾਂਹ ਵਧੂ ਸੋਚ ਹਾਂ ਤੇ ਨਵ ਚੇਤਨਾ ਦੇ ਪੈਰਾਂ 'ਚ ਆਈ ਮੋਚ ਹਾਂ। ਅਸੀਂ ਹਰ ਦਾ ਵਰਤ ਅੱਗੇ ਨਿਕਲਣ ਲਈ ਲੱਗੀ ਦੌੜ ਹਾਂ। ਕਿਆ ਅਸੀਂ ਹਰ ਦਾ ਵਰਤ ਅੱਗੇ ਨਿਕਲਣ ਲਈ ਲੱਗੀ ਦੌੜ ਹਾਂ ਤੇ ਸਮਕਾਲੀਆਂ ਲਈ ਖਤਰਾ ਬਣੇ ਕੂੜੀ ਮੋੜ ਹਾਂ। ਹਾਂ। ਸਮਕਾਲੀਆਂ ਲਈ ਖਤਰਾ ਬਣੇ ਕੂੜੀ ਮੋੜ ਹਾਂ। ਅਸੀਂ ਟੀਵੀ ਦੀ ਸਕਰੀਨ ਤੇ ਚਮਕਣ ਲਈ ਚਮਕਦੀ ਭੁੱਖ ਹਾਂ। ਚਮਕਦੀ ਭੁੱਖ ਹਾਂ। ਅਸੀਂ ਟੀਵੀ ਦੀ ਸਕਰੀਨ ਤੇ ਚਮਕਣ ਲਈ ਚਮਕਦੀ ਭੁੱਖ ਹਾਂ ਤੇ ਲੋਕ ਦਰਦ ਤੋਂ ਮੋੜਿਆ ਹੋਇਆ ਮੁੱਖ ਹਾਂ। ਹਜ਼ੂਰ ਅਸੀਂ ਤਾਂ ਆਪਣੇ ਹੀ ਦੁੱਖਾਂ ਦਾ ਦੁੱਖ ਹਾਂ। ਅਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਬੁੱਲਾਂ ਤੇ ਬੈਠੀ ਚੁੱਪ ਹਾਂ। ਵਾਹ ਜੀ ਵਾਹ। ਸਭ ਕੁਝ ਜਾਣਦਿਆਂ ਹੋਇਆਂ ਵੀ ਬੁੱਲਾਂ ਤੇ ਬੈਠੀ ਚੁੱਪ ਹਾਂ। ਦੀਵਾਨਾ ਜੀ, ਜਿਹੜੀ ਕਾਫੀ ਹਾਊਸਾਂ ਦੀ ਗੱਲ ਤੁਸੀਂ, ਇਹ ਅਖੌਤੀ ਚੇਤਨਾ ਦੀ ਗੱਲ ਜਾਂ ਇਹਨਾਂ ਦੇ ਲਾਲ ਇਨਕਲਾਬ ਦੀ ਗੱਲ, ਸ਼ਰਾਬ ਚੋਂ ਨਿਕਲਣ ਵਾਲੇ, ਬੋਤਲ ਚੋਂ ਨਿਕਲਣ ਵਾਲੇ ਇਹੋ ਜਿਹੇ ਜਿਹੜੇ ਦੰਭ ਤੇ ਪਖੰਡ ਦੀ ਗੱਲ ਤੁਸੀਂ ਕੀਤੀ ਹੈ, ਕਾਵਿ ਖੇਤਰਾਂ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਰਚਨਾਵਾਂ ਪੇਸ਼ ਕਰਦੇ ਹੋ, ਕਈ ਵਾਰ ਬੇਹਜ਼ਮੀ ਤਾਂ ਹੁੰਦੀ ਹੋਏਗੀ ਉਹਨਾਂ ਲੋਕਾਂ ਨੂੰ ਜਿਹੜੇ ਅਖੌਤੀ ਸਾਹਿਤਕਾਰ ਨੇ। ਹਾਂ, ਉਹ ਕਹਿੰਦੇ ਮੈਂ ਨਾ ਮਾਨੂੰ ਜੀ, ਕੁਛ ਵੀ ਨਹੀਂ। ਉਹ ਤੁਹਾਨੂੰ ਸ਼ਾਇਰ ਮੰਨਦੇ ਆ ਜੀ? ਨਹੀਂ, ਉਹ ਮਤਲਬ ਸਮੂਹ ਤੇ ਕਹਿੰਦੇ, ਪਿੱਛੋਂ ਕਹਿੰਦੇ ਜੀ ਨਾਮ ਉਹ ਕਹਿੰਦੇ ਕੀ ਮਤਲਬ ਠੀਕ ਠਾਕ ਆ, ਤੂੰ ਹੋਏਗਾ ਪਰ ਸਾਤੋਂ ਥੱਲੇ ਹੀ ਆ। ਇਹਨਾਂ ਦੇ ਸਰਟੀਫਿਕੇਟ ਦੀ ਕਿਹਨੂੰ ਲੋੜ ਹੈ ਜੀ? ਹਾਂਜੀ, ਹਾਂ। ਇਹ ਲੋਕ ਆਪਣੇ ਇੱਕ ਦੂਜੇ ਨੂੰ ਪ੍ਰਮਾਣ ਪੱਤਰ ਤੇ ਸਨਮਾਨ ਪੱਤਰ ਮੈਂ ਦਿੰਦੇ ਨੇ। ਦੱਸਦਾ ਜੀ, ਮੈਂ ਵੈਸੇ ਮਤਲਬ ਆਪਣਾ ਨਹੀਂ ਬੜੱਪਣ ਨਹੀਂ ਦੱਸ ਰਿਹਾ, ਵਧਾ ਕੇ ਗਲਾ ਚੜਾ ਕੇ ਜੋ ਸੱਚਾਈ ਸਾਰੇ ਜਾਣਦੇ ਆ ਕਿ 2013 ਵਿੱਚ ਨਾ ਗਦਰ ਸ਼ਤਾਬਦੀ ਕਮੇਟੀ ਨੇ ਜਿਹੜੀ ਆਪਣੇ ਵੈਨਕੂਵਰ ਦੀ ਜੀ ਜੀ, ਇਹਨਾਂ ਨੇ ਇੱਕ ਕਾਵਿ ਮੁਕਾਬਲਾ ਕਰਾਇਆ, ਕਵਿਤਾ ਮੁਕਾਬਲਾ ਜੀ, ਜਿਨ੍ਹਾਂ ਵਿੱਚ ਚੋਟੀ ਦੇ ਜੱਜ ਸੀ, ਮੁੱਖ ਜੱਜ ਡਾਕਟਰ ਰਘਵੀਰ ਸਿੰਘ ਸਿਰਜਣਾ ਜੀ। ਉਹਨਾਂ 'ਚ 30-40 ਲੇਖਕ ਸੀਗੇ ਬੈਠੇ ਹੋਏ, ਤੇ ਮੈਂ ਮਾਣ ਨਾਲ ਕਹਿੰਦਾ, ਮਾਣ ਹੈ ਵੀ ਮਾਣ ਨਹੀਂ ਵੀ ਹੈ ਕਿ ਮੇਰਾ ਪਹਿਲੇ ਦਰਜੇ ਦਾ ਨਾਮ ਸੀ। ਬਹੁਤ ਖੂਬ ਜੀ, ਵਧੀਆ ਹੈ। ਹਾਂਜੀ, ਤੇ ਮੈਂ ਸੋਚਦਾ ਜੇ ਅਗਰ ਉਹ ਜੱਜ ਬੈਠੇ ਸੀ, ਉਹ ਜਿਹੜੇ ਇੰਨੇ ਲੋਕ ਬੈਠੇ ਸੀ, ਉਹਨਾਂ ਨੂੰ ਮੇਰੀ ਕਵਿਤਾ ਸਮਝ ਆਈ ਹੈ, ਉਹਨੇ ਮੈਨੂੰ ਪਹਿਲੇ ਦਰਜੇ ਦਾ ਇਨਾਮ ਦਿੱਤਾ। ਜਿਨ੍ਹਾਂ ਨੇ 50-50 ਕਿਤਾਬਾਂ ਲਿਖੀਆਂ ਹੋਈਆਂ, ਮੇਰੇ ਬਰਾਬਰ ਕਵਿਤਾ ਬੋਲ ਕੇ ਗਏ ਆ, ਉਹਨਾਂ ਨੂੰ ਨਹੀਂ ਦਿੱਤਾ, ਤਾਂ ਇਹਦਾ ਮਤਲਬ ਫਿਰ ਮੈਨੂੰ ਕੋਈ ਇਹਨਾਂ ਕੋਲੋਂ ਤੁਹਾਡਾ ਬੋਲ ਕੇ ਇਹ ਸਰਟੀਫਿਕੇਟ ਲੈਣ ਦੀ ਲੋੜ ਵੀ ਨਹੀਂ ਕਿ ਮੈਂ ਕਵੀ ਹਾਂ ਜਾਂ ਨਾ ਹਾਂ, ਕਿੱਡਾ ਕਵੀ ਹਾਂ, ਛੋਟਾ ਹਾਂ, ਵੱਡਾ। ਤੁਸੀਂ ਇਹਨਾਂ ਰਚਨਾਵਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਇਹ ਪੈਰਾਂ ਵਾਲਾ ਚੰਦਰਮਾ ਇਹ ਨਾਂ ਰੱਖਿਆ, ਇਹ ਨਾਂ ਕਿਵੇਂ ਰੱਖਿਆ, ਥੋੜਾ ਜਿਹਾ ਇਹ ਦੱਸਿਓ। ਹਾਂਜੀ, ਇਹ ਨਾਂ ਪਿੱਛੇ ਵੀ ਇਸ ਤਰ੍ਹਾਂ ਗੱਲ ਹੈ ਕਿ ਮੇਰੀਆਂ ਚੌਥੀ ਕਿਤਾਬ ਹੈ ਜੀ ਇਹ। ਅੱਛਾ, ਇਸ ਤੋਂ ਪਹਿਲਾਂ ਕਿਹੜੀਆਂ? ਪਹਿਲਾਂ ਸੀ ਜੀ ਆਹ ਮੇਰੀ ਮਹਿਕ ਦੀ ਆਮਦ, ਸਭ ਤੋਂ ਪਹਿਲਾਂ ਜੀ, ਜੋ ਮੈਂ ਜਲੰਧਰ ਜਦੋਂ ਮੈਂ ਅਖਬਾਰਾਂ ਦੇ ਖੇਤਰ 'ਚ ਸੀਗਾ ਉਦੋਂ ਮੈਂ ਲਿਖੀ ਸੀ ਇਹ ਜੀ। ਤੇ ਉਦੋਂ ਮੈਂ ਆਪਣੇ ਹਜੇ ਮੇਰਾ ਵਿਆਹ ਨਹੀਂ ਸੀ ਹੋਇਆ, ਮੈਂ ਆਪਣੀ ਭਾਣਜੀ ਦੇ ਨਾਂ ਤੇ ਰੱਖੀ ਸੀ, ਉਹਦਾ ਨਾਂ ਸੀ ਮਹਿਕ, ਮੈਂ ਲਿਖਿਆ ਸੀ ਮਹਿਕ ਦੀ ਆਮਦ। ਮਹਿਕ ਦੀ ਆਮਦ, ਹਾਂਜੀ। ਫਿਰ ਮੈਂ ਕੈਨੇਡਾ ਆ ਗਿਆ, ਫਿਰ ਮੈਂ ਵਿਆਹੁਤਾ ਜੀਵਨ 'ਚ ਆ ਗਿਆ, ਫਿਰ ਮੇਰੀ ਪਹਿਲੀ ਬੇਟੀ ਹੋਈ, ਉਹਦਾ ਮੈਂ ਨਾਂ ਰੱਖਿਆ ਸੰਵੇਦਨਾ, ਤੇ ਕਿਤਾਬ ਦਾ ਨਾਂ ਵੀ ਰੱਖਿਆ ਸੰਵੇਦਨਾ। ਫਿਰ ਤੀਸਰੀ ਮੇਰੀ ਫਿਰ ਬੇਟੀ ਹੋਈ, ਹੋਰ ਫਿਰ ਤੀਜੀ ਜਿਹੜੀ ਕਿਤਾਬ ਸੀਗੀ ਉਹ ਬੇਟੀ ਖੁਸ਼ ਆਮਦੀਦ, ਬੇਟੀ ਦਾ ਨਾਂ ਪ੍ਰੇਰਨਾ, ਖੁਸ਼ ਆਮਦੀਦ ਪ੍ਰੇਰਨਾ ਰੱਖੀ। ਫਿਰ ਮੇਰਾ ਬੇਟਾ ਵੱਡਾ ਹੋਇਆ, ਉਹ ਕਹਿੰਦਾ ਵੀ ਡੈਡੀ ਤੁਸੀਂ ਕਹਿੰਦੇ ਵਿਤਕਰਾ ਨਹੀਂ ਕਰਦੇ ਕਿਸੇ ਨਾਲ। ਮੈਂ ਕਿਹਾ ਹਾਂ, ਮੈਂ ਨਹੀਂ ਕਰਦਾ ਵਿਤਕਰਾ ਕਿਸੇ ਨਾਲ, ਵੀ ਨਹੀਂ ਹੋਣਾ ਚਾਹੀਦਾ, ਕੋਈ ਹੋਵੇ ਵਿਤਕਰਾ ਨਹੀਂ ਹੋਣਾ ਚਾਹੀਦਾ। ਕਹਿੰਦੇ ਫਿਰ ਮੇਰੇ ਨਾਲ ਹੋ ਰਿਹਾ, 14 ਸਾਲ ਦਾ ਆ। ਮੈਂ ਕਿਹਾ ਵੀ ਤੇਰੇ ਨਾਲ ਕਿੱਦਾਂ ਮੈਂ ਵਿਤਕਰਾ ਕਰ ਰਿਹਾ? ਕਹਿੰਦਾ ਤੁਸੀਂ ਕੁੜੀਆਂ ਧੀਆਂ ਦੇ ਨਾਂ ਤੇ ਕਿਤਾਬਾਂ ਕੱਢੀਆਂ, ਮੇਰੇ ਨਾਂ ਤੇ ਮੇਰਾ ਕਸੂਰ ਇਹ ਕਿ ਮੈਂ ਮੁੰਡਾ। ਉਹ ਮੈਂ ਕਿਹਾ ਨਹੀਂ, ਤੇ ਚੌਥੇ ਉਹਦੇ ਨਾਂ ਤੇ ਜੀ ਰੱਖੀ ਕਿਤਾਬ ਹੈ, ਮਤਲਬ ਹੈ ਤਾਂ ਉਹਦਾ ਨਾਂ ਆਕਰਸ਼ਣ, ਪਰ ਉਹਨੂੰ ਮੈਂ ਉੱਤੇ ਚੰਦਰਮਾ ਸਾਦਾ ਪਿਆਰ ਨਾਲ, ਮੈਂ ਮਹਿਸੂਸ ਕਰਦਾ ਹਾਂ ਮੇਰੀ ਭਾਵੁਕਤਾ, ਮੈਂ ਕਹਿ ਰਿਹਾ ਕਿ ਮੇਰੇ ਘਰ ਪੈਰਾਂ ਵਾਲਾ ਚੰਦਰਮਾ ਆਇਆ। ਵਾਹ ਜੀ ਵਾਹ, ਬਹੁਤ ਖੂਬ। ਤੁਹਾਡੀ ਸੋਚ, ਤੁਹਾਡੇ ਵਿਚਾਰ ਜਿਹੜੇ ਆ ਬੜੇ ਕਮਾਲ ਦੇ ਨੇ। ਅਸੀਂ ਇਹ ਮੰਨਦੇ ਹਾਂ ਕਿ ਅੱਜ ਦੇ ਸਮੇਂ ਇਹਨਾਂ ਕਵਿਤਾਵਾਂ ਦੀ, ਰਚਨਾਵਾਂ ਦੀ ਲੋੜ ਹੈ। ਅਸੀਂ ਜਿੱਥੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ, ਉੱਥੇ ਨਾਲ ਇਹ ਹੈ ਕਿ ਇਸ ਦੇ ਵਿੱਚ ਜਿਵੇਂ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ, ਬਹੁਤ ਅੱਜ ਦੀ ਪਾਰਲੀਮੈਂਟ ਜਿਹੜੀ ਮੌਜੂਦਾ ਸਮੇਂ ਅਸੀਂ ਦੇਖਦੇ ਹਾਂ ਦੁਨੀਆ ਦੇ ਵਿੱਚ ਰਾਖਵਾ ਜਿਹੜਾ ਇਸ ਵੇਲੇ ਬਣ ਰਿਹਾ, ਸਭ ਤੋਂ ਵੱਡਾ ਜਿਹੜਾ ਪੋਲਰਾਈਜੇਸ਼ਨ ਹੈ, ਜਿਹੜਾ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਰਿਹਾ, ਉਹ ਦੁਨੀਆ ਨੂੰ ਗਲਤ ਪਾਸੇ ਲਿਜਾ ਰਿਹਾ ਹੈ। ਤੁਸੀਂ ਉਸ ਪਾਰਲੀਮੈਂਟ ਬਾਰੇ ਜਿਹੜੀ ਰਚਨਾ ਲਿਖੀ ਹੈ, ਤੇ ਮੈਂ ਚਾਹਾਂਗਾ ਕਿ ਜ਼ਰੂਰ ਉਸ ਤੇ ਕੁਝ ਬੋਲ ਸਕਦੇ। ਮੈਂ ਇਹ ਜਿਹੜੇ ਪਾਰਲੀਮੈਂਟ ਹੈ ਨਾ ਜੀ, ਅਸਲ ਵਿੱਚ ਮੈਂ ਇਸ ਕਰਕੇ ਲਿਖੀ ਸੀ ਇਹ, ਜਿਹੜੇ ਮੈਂ ਦੱਸਿਆ ਤੁਹਾਨੂੰ ਬਈ ਇਹ ਇੱਕ ਤਾਂ ਅੰਮ੍ਰਿਤਾ ਪ੍ਰੀਤਮ ਨੇ ਛਾਪੀ ਸੀ, ਦੂਸਰੀ ਪ੍ਰੇਮ ਪ੍ਰਕਾਸ਼ ਰਸਾਲਾ ਕੱਢਦੇ ਸੀਗੇ ਲਕੀਰ, ਅੱਜ ਕੱਲ੍ਹ ਤਾਂ ਦੇਸ ਰਾਜ ਕਾਲੀ ਹੁਣੀ ਉਹਨਾਂ ਤੋਂ ਆ ਗਿਆ। ਅੱਛਾ, ਇਹ ਜਿਹੜਾ ਮੈਂ ਜਦੋਂ ਇੱਥੇ ਆਇਆ ਕੈਨੇਡਾ, ਦੇਖਿਆ ਮੈਂ ਕਿ ਅਸੀਂ ਨਾ ਇੱਕ ਪਦਾਰਥਵਾਦ ਦੀ ਦੌੜ 'ਚ ਪਏ ਹੋਏ ਹਾਂ, ਲਗਜ਼ਰੀ ਲਾਈਫ ਵਿੱਚ। ਹਾਂਜੀ,
ਤੇ ਅਸੀਂ ਹਰ ਚਾਹੁੰਦੇ ਹਾਂ ਸਾਡੇ ਕੋਲ ਘਰ ਬਹੁਤ ਵੱਡਾ ਚਾਹੀਦਾ, ਸਾਡੇ ਕੋਲ ਕਾਰ ਜਿਹੜੀ ਆ ਉਹ BMW ਚਾਹੀਦੀ ਹੈ ਜੀ, ਹਾਂਜੀ। ਤੇ ਜਾਂ ਸਾਡਾ ਆਪਣੇ ਹਰ ਤਰ੍ਹਾਂ ਦਾ ਬੈਂਕ ਬੈਲੈਂਸ ਚਾਹੀਦਾ, ਸਟੇਟਸ ਸਾਡਾ ਉੱਪਰ ਚਾਹੀਦਾ ਹੈ। ਇਹ ਸਾਨੂੰ ਮਿਲਿਆ ਵੀ ਹੈ, ਪਰ ਅਸੀਂ ਇਹਦੇ ਨਾਲ ਆਪਣਾ ਜਿਹੜਾ ਮਾਨਸਿਕ ਸਕੂਨ ਹੈ ਨਾ ਉਹ ਮਨਫੀ ਹੋਇਆ ਸਾਡਾ ਜੀ। ਉਹ ਨਾ ਮਨਫੀ ਹੋਣ ਨਾਲ ਬੱਚੇ ਸਾਡੇ ਹੱਥਾਂ ਤੋਂ ਤਿਲਕ ਰਹੇ ਆ। ਤੇ ਮੈਂ ਇਹਦਾ ਮਹਿਸੂਸ ਕੀਤਾ ਕਿ ਬਈ ਇੱਥੇ ਆ ਕੇ ਕਿ ਬਈ ਮਤਲਬ ਬਈ ਮੈਂ ਆਪਣੇ ਮੇਰੇ ਜਿਹੜੀ ਮਨ ਦੀ ਪਾਰਲੀਮੈਂਟ ਹਾਂਜੀ ਉਹ ਸ਼ੋਰ ਸ਼ਰਾਬਾ ਹੋ ਰਿਹਾ ਹੈ। ਉਹ ਸਿੰਬੋਲਿਕ ਨਜ਼ਮ ਹੈ ਜੀ ਜੀ। ਨਜ਼ਮ ਦਾ ਨਾਂ ਹੈ ਮਨ ਦੀ ਪਾਰਲੀਮੈਂਟ ਜੀ। ਮਨ ਦੀ ਪਾਰਲੀਮੈਂਟ ਵਿੱਚ ਸਦਾ ਸ਼ੋਰ ਸ਼ਰਾਬਾ ਰਹਿੰਦਾ ਹੈ ਜੀ। ਮਨ ਦੀ ਪਾਰਲੀਮੈਂਟ ਵਿੱਚ ਸਦਾ ਸ਼ੋਰ ਸ਼ਰਾਬਾ ਰਹਿੰਦਾ ਹੈ। ਕਦੇ ਨਾਅਰੇਬਾਜ਼ੀ ਕਰਦੇ ਹਨ ਬੀਤੇ ਦੇ ਪਰਛਾਵੇਂ, ਤੇ ਕਦੇ ਮੇਰੇ ਸੁਪਨੇ ਵਾਕਆਊਟ ਕਰ ਜਾਂਦੇ। ਵਿਰੋਧੀ ਧਿਰ ਦੀ ਨੇਤਾ ਮੇਰੀ ਭਾਵੁਕਤਾ ਰੋਜ਼ ਉਠਾਉਂਦੀ ਹੈ। ਢਹਿ ਗਈ ਮੇਰੇ ਕਾਸ਼ਨੀ ਚਾਵਾਂ ਦੀ ਮਸਜਿਦ ਦਾ ਮਾਮਲਾ, ਤੇ ਕਦੇ ਮੇਰੇ ਅੰਦਰ ਹੋ ਰਹੇ ਦੰਗੇ ਫਸਾਦਾਂ ਦਾ ਮਸਲਾ। ਮੇਰੇ ਲਕਸ਼ ਸਪਸ਼ਟੀਕਰਨ ਤੇ ਵੀ ਉਹ ਕਰਦੀ ਹੈ ਨਾ ਸੰਤੁਸ਼ਟੀ ਦਾ ਪ੍ਰਗਟਾਵਾ। ਮੇਰੇ ਲਕਸ਼ ਸਪਸ਼ਟੀਕਰਨ ਤੇ ਵੀ ਉਹ ਕਰਦੀ ਹੈ ਨਾ ਸੰਤੁਸ਼ਟੀ ਦਾ ਪ੍ਰਗਟਾਵਾ। ਨਿਤ ਹੁੰਦੇ ਧਮਾਕਿਆਂ ਤੋਂ ਪੀੜਤ ਰੂਹ ਦੇ ਜ਼ਖਮ ਹੋ ਹੱਲਾ ਮਚਾਉਂਦੇ ਹਾਊਸ ਦੇ ਵਿਚਕਾਰ ਆ ਜਾਂਦੇ ਹਨ, ਤੇ ਮੇਰੇ ਖਿਲਾਫ ਅਕਸਰ ਪੇਸ਼ ਕਰਦਾ ਹੈ ਮਰਿਆਦਾ ਨੋਟਿਸ। ਬਹੁਤ ਇਸ ਹਗਾਮਿਆਂ ਭਰੇ ਮਾਹੌਲ ਵਿੱਚ ਮੈਂ ਬੇਬਸ ਹਾਂ ਕਿ ਕੋਈ ਇੱਕ ਵੀ ਮਤਾ ਮੈਂ ਆਪਣੇ ਹੱਕ ਵਿੱਚ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਸਕਾਂ, ਤੇ ਨਾ ਹੀ ਮੇਰੇ ਪਾਸ ਹੈ ਅਜਿਹਾ ਕੋਈ ਮਾਰਸ਼ਲ ਜੋ ਮੇਰੀਆਂ ਤਲਖੀਆਂ, ਬੇਚੈਨੀਆਂ, ਟੁੱਟ ਭੱਜ ਪਰੇਸ਼ਾਨੀਆਂ ਨੂੰ ਚੁੱਕ ਕੇ ਬਾਹਰ ਸੁੱਟ ਦੇਵੇ। ਹਾਊਸ ਜੋ ਅੱਧੀ ਰਾਤ ਨੂੰ ਜੁੜਦਾ ਹੈ, ਪਤਾ ਨਹੀਂ ਕਦ ਨੀਂਦ ਦੀ ਬਿੜਕ ਸੁਣ ਅਗਲੀ ਰਾਤ ਤੱਕ ਉੱਠ ਜਾਂਦਾ ਹੈ। ਮਨ ਦੀ ਪਾਰਲੀਮੈਂਟ ਵਿੱਚ ਸਦਾ ਸ਼ੋਰ ਸ਼ਰਾਬਾ ਰਹਿੰਦਾ ਹੈ, ਸ਼ੋਰ ਸ਼ਰਾਬਾ। ਵਾਹ ਜੀ ਵਾਹ, ਸ਼ੁਕਰੀਆ ਜੀ, ਧੰਨਵਾਦ ਜੀ। ਬੜੀ ਸਿੰਬੋਲਿਕ ਜਿਹੜੀ ਤੁਸੀਂ ਰਚਨਾ ਦੇ ਵਿੱਚ ਸੰਕੇਤਕ ਭਾਸ਼ਾ ਦੇ ਵਿੱਚ ਇਹ ਕਵੀ ਦੀ ਇੱਕ ਵਿਲੱਖਣਤਾ ਵੀ ਹੁੰਦੀ ਹੈ। ਤੁਸੀਂ ਉਸ ਨੂੰ ਚੁਣਿਆ ਤੇ ਉਸ ਨੂੰ ਲੈ ਕੇ ਇਸ ਨੂੰ ਪੇਸ਼ ਕੀਤਾ। ਹੁਣ ਤੱਕ ਜਿਹੜੀਆਂ ਤੁਸੀਂ ਰਚਨਾਵਾਂ ਲਿਖੀਆਂ, ਕਦੇ ਉਹਨਾਂ ਦੇ ਬਾਰੇ ਡਾਕਟਰ ਜਗਤਾਰ ਹੋਰਾਂ ਨੇ, ਕਦੇ ਜੋਗਿੰਦਰ ਸਿੰਘ ਨਰਾਲਾ, ਕਦੇ ਕੇਐਲ ਗਰਗ, ਬੜੇ ਵਿਦਵਾਨਾਂ ਨੇ ਬੜੇ ਵਿਚਾਰ ਦਿੱਤੇ ਨੇ। ਸਾਰਿਆਂ ਦੇ ਜਿਹੜੇ ਕਮੈਂਟ ਨੇ ਮੈਨੂੰ ਚੰਗਾ ਲੱਗਦਾ ਜਦੋਂ ਡਾਕਟਰ ਜਗਤਾਰ ਵਰਗੇ ਲਿਖਾਰੀ ਲਿਖਦੇ ਨੇ ਕਿ ਅੰਮ੍ਰਿਤ ਦੀਵਾਨਾ ਛੰਦਬੰਦੀ ਰਹਿਤ ਖੁੱਲੀ ਨਜ਼ਮ ਦਾ ਮੰਝਿਆ ਹੋਇਆ ਸ਼ਾਇਰ ਨਹੀਂ, ਬਲਕਿ ਗਜ਼ਲ ਦੇ ਰੱਖ ਰਖਾਓ ਵਿੱਚ ਵੀ ਅਰੂਜ਼ ਦਾ ਗਿਆਤਾ ਹੈ। ਅਸੀਂ ਚਾਹਾਂਗੇ ਕਿ ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਕੋਈ ਲੋਕ ਚੇਤਨਾ ਭਰਪੂਰ ਜਿਹੜੀ ਚੁੱਪ ਨੂੰ ਤੋੜਦੀ ਹੋਈ ਕੋਈ ਗਜ਼ਲ ਹੈ ਉਸ ਦੇ ਚੰਦ ਸ਼ੇਰ ਵੀ ਜ਼ਰੂਰ ਸਾਂਝੇ ਕਰੋ। ਹਾਂਜੀ, ਉਹ ਇਸ ਤਰ੍ਹਾਂ ਸੀ ਕਿ ਗਜ਼ਲ ਦੇ ਤੁਸੀਂ ਸ਼ੇਰ ਗੱਲ ਕੀਤੀ ਹੈ ਕਿ ਸ਼ਬਦਾਂ ਓਲੇ, ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਉੱਤਰਾਧਨ ਕਰਵਾਦ ਦੇ ਨਾਲ ਇਸ ਤਰ੍ਹਾਂ ਛਪਾਇਆ ਕੀ ਚੱਲ ਰਿਹਾ। ਹਾਂਜੀ ਹਾਂਜੀ। ਤੇ ਉਸੇ ਸੰਦਰਭ 'ਚ ਹੈ ਕਿ ਸ਼ਬਦਾਂ ਓਲੇ ਜੇਕਰ ਅਰਥ ਛਪਾਓਗੇ, ਸ਼ਬਦਾਂ ਓਲੇ ਜੇਕਰ ਅਰਥ ਛਪਾਓਗੇ, ਲੋਕਾਂ ਤਾਈਂ ਦੱਸੋ ਕੀ ਸਮਝਾਓਗੇ। ਲੋਕਾਂ ਤਾਈਂ ਦੱਸੋ ਕੀ ਸਮਝਾਓਗੇ। ਕਾਫਲਿਆਂ ਨੂੰ ਛੱਡ ਕੇ ਜੇ ਤੁਰ ਜਾਓਗੇ, ਕਾਫਲਿਆਂ ਨੂੰ ਛੱਡ ਕੇ ਜੇ ਤੁਰ ਜਾਓਗੇ, ਕਿਹੜਾ ਚਿਹਰਾ ਲੈ ਕੇ ਘਰ ਫਿਰ ਆਓਗੇ। ਬਹੁਤ ਤੇ ਸ਼ੇਰ ਦੇਖ ਰਿਹਾ ਤਾਲੀਵਾਲ ਸਾਹਿਬ ਕਿ ਸਰਗੀ ਬਣ ਕੇ ਜੇ ਨਾ ਹਨੇਰਾ ਚੀਰ ਸਕੇ, ਸਰਗੀ ਬਣ ਕੇ ਜੇ ਨਾ ਹਨੇਰਾ ਚੀਰ ਸਕੇ, ਕੀ ਅਖਬਾਰ ਦੀ ਸੁਰਖੀ ਬਣ ਕੇ ਪਾਓ। ਕੀ ਅਖਬਾਰ ਦੀ ਸੁਰਖੀ ਬਣ ਕੇ ਪਾਓਗੇ। ਕੰਡਾ ਚੁੱਭਿਆਂ ਹੀ ਤੁਸੀਂ ਕੁਰਲਾ ਪਏ, ਕੰਡਾ ਚੁੱਭਿਆਂ ਹੀ ਤੁਸੀਂ ਕੁਰਲਾ ਪਏ, ਮਕਤਲ ਜਾ ਕੇ ਕਿਕੂ ਸੀਸ ਕਟਾਓਗੇ। ਤੋ ਇੱਕ ਵੈਸੇ ਥੋੜਾ ਜਿਹਾ ਰੋਮਾਂਟਿਕ ਸ਼ੇਰ ਵੀ ਹੈ ਕਿ ਜੇ ਨਾ ਇੱਥੋਂ ਯਾਦਾਂ ਲੈ ਕੇ ਜਾਓਗੇ ਜੀ, ਤਨਹਾਈ ਵਿੱਚ ਕਿੱਦਾਂ ਵਕਤ ਬਿਤਾਓਗੇ ਜੀ। ਜੇ ਜੁਗਨੂ ਵਾਂਗੂ ਜਗਦੇ ਬੁਝਦੇ ਰਹਿਣਾ, ਜੇ ਜੁਗਨੂ ਵਾਂਗੂ ਜਗਦੇ ਬੁਝਦੇ ਰਹਿਣਾ, ਤਾਂ ਨੇਰਿਆਂ ਰਾਹਾਂ ਨੂੰ ਕਿੰਜਰ ਸੁਣਾਓਗੇ, ਸਰਗੀ ਬਣ ਕੇ ਜੇ ਨਾ ਹਨੇਰਾ ਚੀਰ ਸਕੇ, ਕੀ ਅਖਬਾਰ ਦੀ ਸੁਰਖੀ ਬਣ ਕੇ, ਕੀ ਅਖਬਾਰ ਦੀ ਸੁਰਖੀ ਬਣ ਕੇ ਪਾਓਗੇ। ਅੰਮ੍ਰਿਤ ਦੀਵਾਨਾ ਜੀ, ਬੜੇ ਅਸੀਂ ਇਸ ਗੱਲ ਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ ਕਿ ਤੁਸੀਂ ਆਪਣੀ ਕਲਮ ਨੂੰ ਲੋਕ ਹਿੱਤਾਂ ਲਈ, ਜ਼ੁਲਮ ਦੇ ਖਿਲਾਫ, ਸਥਾਪਤੀ ਦੇ ਉਹਨਾਂ ਵਿਰੋਧਾਂ ਦੇ ਵਿੱਚ ਖੜ ਕੇ ਆਵਾਜ਼ ਉਠਾਈ ਹੈ। ਸੋ ਜਿਹੜੀ ਤੁਹਾਡੀ ਕਿਤਾਬ ਰਿਲੀਜ਼ ਹੋ ਰਹੀ ਹੈ, ਇਹ ਪੈਰਾਂ ਵਾਲਾ ਚੰਦਰਮਾ, ਬਹੁਤ ਮੁਬਾਰਕਾਂ ਇਸ ਦੀਆਂ। ਇਹਦੇ ਰਿਲੀਜ਼ ਸਮਾਰੋਹ ਦੇ ਅਖੀਰ ਦੇ ਵਿੱਚ ਜਾਂਦਿਆਂ ਹੋਇਆਂ ਜ਼ਰੂਰ ਜਾਣਕਾਰੀ ਦਿਓ। ਹਾਂਜੀ, ਇਹ ਮੇਰੀ ਕਿਤਾਬ ਜੀ ਆਪਣੇ
ਕਲਮੀ ਪ੍ਰਵਾਜ਼ ਮੰਚ ਵੱਲੋਂ ਜੀ ਸਕੋਟ ਰੋਡ ਦੇ 8140 ਇਮਾਰਤ ਦਾ ਨਾਂ ਹੈ ਜੀ। ਉੱਥੇ ਨਵ ਸਵੀਟ ਰੈਸਟੋਰੈਂਟ ਹੈ ਜਿਹੜੀ ਲੋਕੇਸ਼ਨ, ਤੇ 12:30 ਵਜੇ ਇਹ ਰਿਲੀਜ਼ ਕੀਤੀ ਜਾ ਰਹੀ ਹੈ ਜੀ। ਤੇ ਮੈਂ ਸਮੂਹ ਸ਼ਨੀਚਰਵਾਰ ਨਹੀਂ ਐਤਵਾਰ ਨੂੰ 21 ਜੁਲਾਈ ਐਤਵਾਰ ਨੂੰ ਹਾਂਜੀ ਇਹ ਰਿਲੀਜ਼ ਸਮਾਰੋਹ ਹਾਂਜੀ। ਮੈਂ ਸਮੂਹ ਜਿਹੜੇ ਵੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦਾ ਅਸੀਂ ਦਿਲ ਦੀਆਂ ਡੂੰਘਾਂ ਤੋਂ ਸਵਾਗਤ ਕਰਾਂਗੇ ਜੀ। ਬਹੁਤ ਸ਼ੁਭਕਾਮਨਾਵਾਂ ਜੀ ਤੁਹਾਨੂੰ ਸਮੂਹ ਸਰੋਤਿਆਂ ਦਰਸ਼ਕਾਂ ਦੇ ਵੱਲੋਂ, ਖਾਸ ਤੌਰ ਤੇ ਮਹਿਕ ਪੰਜਾਬ ਦੀ। ਜਿਵੇਂ ਤੁਸੀਂ ਇਹਨਾਂ ਰਚਨਾਵਾਂ ਪੈਰਾਂ ਵਾਲਾ ਚੰਦਰਮਾ, ਅਰਧ ਰਾਤਰੀ, ਸਾਰਾ ਘਰ ਦੁਧੀਆ ਚਾਨਣ ਚ ਡੁੱਬ ਗਿਆ, ਕੀ ਹੋਇਆ ਸਮਝ ਰਤਾ ਨਾ ਆਵੇ, ਇੱਕ ਨੁਕਰੇ ਤੱਕਿਆ ਨਾ ਲੱਕ ਨਾਲ ਵੱਜੀ ਤਾਂ ਲੱਕ ਨਾਲ ਵੱਜੀ, ਤਾਰਿਆਂ ਦੀ ਤੜਾਂਗੀ ਸੰਗ, ਇੱਕ ਪੈਰਾਂ ਵਾਲਾ ਚੰਦਰਮਾ ਖੜਾ ਮੰਦ ਮੰਦ ਮੁਸਕਾਏ, ਮੇਰੀ ਕਾਇਆ ਅੰਦਰ ਜਿਉਂ ਪੌਣਾ ਦਾ ਸੰਗੀਤ ਘੁਲਿਆ ਜਾ ਰਿਹਾ ਹੋਵੇ, ਮੇਰੇ ਚਾਰ ਚੁਫੇਰੇ ਜਿਉਂ ਮਹਿਕਾਂ ਦੇ ਗੀਤ ਛਿੜੇ ਹੋਣ, ਜਾਪੇ ਜਿਉਂ ਸਾਰੀ ਤਾਇਨਾਤ ਰੰਗ ਤਰੰਗ 'ਚ ਡੁੱਬੀ ਹੋਵੇ। ਪੈਰਾਂ ਵਾਲਾ ਚੰਦਰਮਾ। ਸ਼ੁਭਕਾਮਨਾਵਾਂ ਜੀ। ਦੀਵਾਨਾ ਜੀ ਤੁਸੀਂ ਇਸੇ ਤਰ੍ਹਾਂ ਲਿਖਦੇ ਰਹੋ, ਮਨੁੱਖੀ ਹੱਕਾਂ ਦੀ ਗੱਲਬਾਤ ਕਰਦੇ ਰਹੋ। ਸਮੂਹ ਦਰਸ਼ਕਾਂ ਵੱਲੋਂ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੇ ਵਿੱਚ ਹੀ ਕਮਲਜੀਤ ਹਿੰਦ ਜੋ ਨਿਰਮਾਤਾ ਨੇ ਪ੍ਰੋਗਰਾਮ ਦੇ, ਤੇ ਸਾਰੇ ਸਮੂਹ ਟੀਮ ਨੂੰ, ਤੇ ਵਿੱਚ ਸਮੂਹ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਨ੍ਹਾਂ ਨੇ ਸਾਡਾ ਬੜੀ ਸ਼ਿੱਦਤ ਨਾਲ ਇਹ ਪ੍ਰੋਗਰਾਮ ਦੇਖਿਆ। ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਸਤਿਕਾਰਯੋਗ ਅੰਮ੍ਰਿਤ ਦੀਵਾਨਾ ਜੀ, ਜਿਨ੍ਹਾਂ ਦੀਆਂ ਇਹ 4 ਕਿਤਾਬਾਂ ਬੜੀਆਂ ਜ਼ਿਕਰਯੋਗ ਨੇ। ਪੰਜਾਬੀ ਸਾਹਿਤ ਨੂੰ ਅਜਿਹੇ ਲੇਖਕਾਂ ਦੀ ਲੋੜ ਹੈ ਜਿਹੜੇ ਜ਼ੁਲਮ ਦੇ ਖਿਲਾਫ ਲਿਖ ਸਕਣ। ਕੇਵਲ ਆਧੁਨਿਕਤਾਵਾਦ ਜਾਂ ਇਹੋ ਜਿਹੇ ਜਿਹੜੇ ਰੋਮਾਂਸਵਾਦ ਨੂੰ ਲੈ ਕੇ, ਜਾਂ ਇਹੋ ਜਿਹੀਆਂ ਗੱਲਾਂ ਜਾਂ ਇਹੋ ਜਿਹੇ ਪੱਖਾਂ ਨੂੰ ਲੈ ਕੇ ਜਿਹੜੇ ਆਮ ਲੋਕਾਂ ਦੇ ਨਾਲ ਜਿਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ, ਉਹਨਾਂ ਦੀ ਗੱਲ ਕਰਨ ਦੀ ਥਾਂ ਤੇ ਲੋਕਾਂ ਦੀ ਗੱਲ ਕਰਨ, ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਗਮ ਲੋਕਾਂ ਦਾ ਗਮ। ਇਹ ਆਵਾਜ਼ ਉਠਾਉਣ ਦੀ ਲੋੜ ਹੈ। ਸੋ ਉਮੀਦ ਹੈ ਦਰਸ਼ਕ ਇਹਨਾਂ ਵਿਚਾਰਾਂ ਨੂੰ ਜ਼ਰੂਰ ਪਸੰਦ ਕਰਨਗੇ। ਤੁਹਾਡਾ ਸਾਰਿਆਂ ਦਾ ਹਾਰਦਿਕ ਸ਼ੁਕਰੀਆ ਜੀ। ਹੈਰ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ, ਛੋਟੀਆਂ ਵੱਡੀਆਂ ਫਨਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ, ਲੈਣੀ ਵੈਨ ਕਾਰਗੋ ਜੇ, ਲੈਣੀ ਵੈਨ ਕਾਰਗੋ ਜੇ, ਭਾਵੇਂ ਪਿਕ ਅਪ ਲੈਣਾ ਚਾਹੇ ਤੱਕ ਮਿਲੋ ਇੱਕ ਵੇਰ, ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors, 12375 King George Highway, Surrey. Call 580-7755. ਹੈਰ ਮੋਟਰਸ ਵਾਲਿਆਂ AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆਹ ਪੇਪਰ ਲੈ ਕੇ ਆਓ, ਕਦੇ ਆਹ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲਰ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਵੇਅਰਹਾਊਸ ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੌਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਬ ਕੀਮਤਾਂ ਤੇ ਟੌਪ ਕੁਆਲਿਟੀ ਦੇ ਫੈਬਰਿਕਸ ਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਾਪਾਨ, ਕੋਰੀਆ, ਇੰਡੋਨੇਸ਼ੀਆ, ਚਾਈਨਾ, ਪਾਕਿਸਤਾਨ, ਯੂਰਪ ਤੋਂ ਮੰਗਵਾਉਂਦੇ ਹਨ। ਉੱਚ ਕੁਆਲਿਟੀ ਦਾ ਸਮਾਨ ਘੱਟ ਕੀਮਤਾਂ ਤੇ ਲੈਣ ਲਈ ਅੱਜ ਹੀ ਪਹੁੰਚੋ ਪੰਜਾਬ ਕਲੌਥ ਵੇਅਰਹਾਊਸ ਤੇ, ਜੋ ਕਿ 12725 80 ਐਵਨਿਊ ਤੇ ਸਥਿਤ ਹੈ। ਫੋਨ ਨੰਬਰ 604598 2880।